ਭਾਰਤ ਰਿਪੀਟਡਲੀ ਇਹ ਕਹਿ ਰਿਹਾ ਹੈ ਕਿ ਜੀ ਇਹ ਜਿਹੜੀ ਅਫਗਾਨ ਸਰਕਾਰ ਡੈਮੋਕ੍ਰੇਸੀ ਜਮਹੂਰੀਅਤ ਇਹ ਸਾਰਾ ਜਿਹੜਾ ਇਹਨਾਂ ਦਾ ਵੱਡਾ ਰੋਲ ਹੈ। ਅਗਸਤ ਦੇ ਮਹੀਨੇ ਦੀ ਜਿਹੜੀ ਯੂਐਨ ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਹੈ ਉਹ ਭਾਰਤ ਦੇ ਕੋਲ ਹੈ। ਇੰਡੀਆ ਸਭ ਤੋਂ ਵੱਧ ਰੈਟਲਡ ਹੈ ਔਰ ਅਮਰੀਕਾ ਵੀ ਅਗੇਂਸਟ ਚਾਈਨਾ ਇੰਡੀਆ ਦਾ ਮੋਢਾ ਇਸਤੇਮਾਲ ਕਰ ਰਿਹਾ। ਉਹ ਚਾਈਨਾ ਨੂੰ ਜਿਹੜਾ ਇੰਡੀਆ ਨੂੰ ਕੋਈ ਅਨੋਏ ਨਹੀਂ ਕਰਨਾ ਚਾਹੁੰਦਾ ਖੁੱਲ੍ਹ ਕੇ, ਇਸ ਲਈ ਉਹ ਕਿਤੇ ਨਾ ਕਿਤੇ ਡਰੈਗ ਹੋ ਜਾਂਦਾ ਹੈ। ਔਰ ਐਂਟੋਨੀ ਬਲਿੰਕਨ ਦੀ ਵਿਜ਼ਿਟ ਵੇਲੇ ਵੀ ਅਸੀਂ ਦੇਖਿਆ, ਹਾਲਾਂ ਉਹਨਾਂ ਨੇ ਅਫਗਾਨਿਸਤਾਨ 'ਚ ਇੰਡੀਆ ਦਾ ਰੋਲ ਕਿਤੇ ਵੀ ਤਸਲੀਮ ਨਹੀਂ ਕੀਤਾ, ਨਾ ਹੀ ਉਹਨਾਂ ਨੂੰ ਕੋਈ ਘਾਹ ਪਾਇਆ। ਪਾਵਰਫੁਲ ਬਲਾਸਟ ਹਿੱਟ ਦਾ center of Afghanistan's capital Kabul on Tuesday, Reuters reporter said. Taliban ਦਾ spokesman ਜ਼ਬੀਉल्ला ਮੁਜਾਹਿਦ ਉਹਨਾਂ ਨੇ ਜਿਹੜਾ ਇੰਟਰਵਿਊ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਕਿਸੇ ਵੀ ਮੁਲਕ ਦੇ ਇਕਨੋਮਿਕ ਪ੍ਰੋਜੈਕਟ ਦੇ ਅਗੇਂਸਟ ਨਹੀਂ ਹੈ। We are in favor of other countries investing in our country. We had a trip to China a few days ago, but one of our main demands was that they should cooperate with Afghanistan in trade and investment. China ਦੇ ਹਵਾਲੇ ਨਾਲ our country needs to rebuild. So ਉਹਨਾਂ ਨੇ ਇਹ ਵੀ ਧਮਕੀ ਦੇ ਦਿੱਤੀ ਹੈ ਇੰਡੀਆ ਨੂੰ, ਇਹ ਕੰਡੀਸ਼ਨ ਉਹਨਾਂ ਨੇ ਕਿਹਾ ਕਿ ਵੀ ਇਹ ਬੰਦ ਕਰੋ ਉਹਨਾਂ ਦੀ ਮਦਦ ਅਫਗਾਨ ਗਵਰਨਮੈਂਟ ਦੀ। ਤੁਸੀਂ ਪਾਇਲਟ ਵੀ ਦੇ ਰਹੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਟਾਰਗੇਟਸ ਤੇ ਹਮਲੇ ਨਾ ਹੋਣ ਤੇ ਫਿਰ ਇਹ ਤੁਹਾਨੂੰ ਬੰਦ ਕਰਨਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਅਨੀਦਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਨਈ ਤਨਾ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत शुक्रिया। जी राज साहब, आज 3 अगस्त 2021 19 सावन नानकशाही संमत 553 ਦਾ ਦਿਨ ਹੈ। ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਸਾਡੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਰਾਜਵਿੰਦਰ ਸਿੰਘ ਵੱਲੋਂ। ਉਹਨਾਂ ਨੇ ਸਾਨੂੰ ਅੱਜ ਸਪਾਂਸਰਸ਼ਿਪ ਭੇਜੀ ਹੈ। ਸੋ ਇਹਨਾਂ ਵੱਲੋਂ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਅੱਜ ਸਾਡੇ ਸਾਹਮਣੇ ਕੌਮੀ ਆਜ਼ਾਦੀ ਦਾ ਇੱਕੋ ਇੱਕ ਮਸਲਾ ਹੈ। ਇਸੇ ਨਾਲ ਸਾਡੇ ਜਿਹੜੇ ਸਾਰੇ ਨੇ ਉਹ ਮਸਲੇ ਹੱਲ ਹੋਣੇ ਨੇ। ਸੋ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਪ੍ਰਤੀ ਜਾਗਰੂਕਤਾ ਅਤੇ ਵਾਪਰੀਆਂ ਘਟਨਾਵਾਂ ਨੂੰ ਸਿੱਖ ਨੁਕਤਾ ਨਿਗਾਹ ਤੋਂ ਪੇਸ਼ ਕਰਨ ਲਈ ਡਾਕਟਰ ਅਮਰਜੀਤ ਸਿੰਘ ਅਤੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ। ਸੋ ਸਾਡੇ ਵਰਗੇ ਦਰਸ਼ਕ TV84 ਦੀ ਵੱਧ ਤੋਂ ਵੱਧ ਮਦਦ ਕਰਨ, ਮਾਈਕ ਸਹਾਇਤਾ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਓਹਾਇਓ ਤੋਂ ਸਰਦਾਰ ਰਾਜਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਅਗਸਤ ਦੇ ਮਹੀਨੇ ਲਈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਬਣਿਆ ਹੈ। ਸੋ ਵਿਊਅਰਸ, ਇਹ ਜਾਪਦਾ ਹੈ ਕਿ ਭਾਰਤ ਆਪਣੀ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਨੂੰ ਵਰਤ ਕੇ ਅਫਗਾਨਿਸਤਾਨ ਵਿੱਚ ਹੋਰ ਪੰਬਲ ਪੂਸੇ ਵਾਲੀ ਜਿਹੜੀ ਹਾਲਤ ਹੈ ਉਹ ਬਣਾਏਗਾ ਤੇ ਪਾਕਿਸਤਾਨ ਨੂੰ ਬਦਨਾਮ ਕਰੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਕੁਝ ਲਫ਼ਜ਼ ਵੀਰ ਰਾਜਵਿੰਦਰ ਸਿੰਘ ਕਲੀਵਲੈਂਡ ਓਹਾਇਓ ਲਈ। ਜੀ। ਸਾਡੇ ਇੱਕ ਬਚਪਨ ਦੇ ਮਿੱਤਰ ਅਕਸਰ ਇਹ ਕਿਹਾ ਕਰਦੇ ਨੇ ਕਿ ਪੈਸੇ ਤਾਂ ਕਿਸੇ ਨੂੰ ਦਿੱਤੇ ਵੀ, ਆਪਣੇ ਦਿੱਤੇ ਪੈਸੇ ਵੀ ਕਿਸੇ ਤੋਂ ਮੰਗਣੇ ਔਖੇ ਹੁੰਦੇ ਨੇ। ਬਿਲਕੁਲ। ਸੋ ਜ਼ਾਹਰ ਹੈ ਵੀ ਇਹ ਸਟੇਟਮੈਂਟ ਬਹੁਤ ਕੁਝ ਕਹਿੰਦੀ ਹੈ। ਦੂਸਰੇ ਪਾਸੇ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ, ਪਿਛਲੇ 9 ਸਾਲ ਤੋਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ TV 84 ਦੇ ਵਿਊਅਰਸ ਨੇ, ਐਡਮਾਇਰਰਸ ਨੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਿਆਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਵੀ ਇਹ ਆਪਣੇ ਆਪ ਹੀ ਤੁਰੀ ਜਾਂਦਾ ਹੈ, ਚੱਲੀ ਜਾਂਦਾ ਹੈ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਹਨਾਂ 'ਚ ਇੱਕ ਕਲਾਸ ਜਿਨ੍ਹਾਂ ਨੂੰ ਸਾਡੀ ਟੀਮ ਜਦੋਂ ਅਪਰੋਚ ਕਰਦੀ ਹੈ ਕਿ ਕੀ ਤੁਸੀਂ ਸਪਾਂਸਰਸ਼ਿਪ ਦੇਣੀ ਚਾਹੋਗੇ, ਉਹਨਾਂ ਦੇ ਵਿੱਚ ਜਥੇਬੰਦੀਆਂ, ਆਰਗੇਨਾਈਜੇਸ਼ਨਸ ਦੀ ਗੱਲ ਖਾਸ ਤੌਰ ਤੇ ਹੈ। ਉਹਨਾਂ ਚੋਂ ਜਿਹੜੇ ਨੇ ਇਹ ਸਮਝਦੇ ਨੇ ਕਿ ਭਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਪਾਂਸਰ ਕਰਨ, ਉਹ ਹਾਂ ਭਰ ਦਿੰਦੇ ਨੇ, ਉਹਨਾਂ ਤੇ ਕੰਮ ਕੀਤਾ ਜਾਂਦਾ ਹੈ। ਪਰ ਮੈਂ ਸਭ ਤੋਂ ਜ਼ਿਆਦਾ ਜੇ ਮੁਤਾਸਰ ਹੈ, ਪ੍ਰਭਾਵਿਤ ਹੈ, ਜਾਂ ਜਿਨ੍ਹਾਂ ਨੂੰ ਮੈਂ ਸੈਲੂਟ ਪੇਸ਼ ਕਰਦਾ ਹੈ, ਸਾਡੇ ਉਹ ਵੀਰ ਭੈਣਾਂ ਜਿਨ੍ਹਾਂ ਦੇ ਨਾਲ ਅਸੀਂ ਰਾਬਤਾ ਨਹੀਂ ਕੀਤਾ, ਜਿਨ੍ਹਾਂ ਨੇ ਆਪਣੇ ਨਾਲ ਕੋਈ ਵੱਡਾ ਗੁੱਡਾ ਨਹੀਂ ਬੰਨਿਆ ਹੋਇਆ ਕਿਸੇ ਕਮੇਟੀ ਦੇ ਪ੍ਰਧਾਨ ਹੋਣ ਦਾ ਜਾਂ ਕਿਸੇ ਹੋਰ ਦਾ। ਉਹ ਬਤੌਰੇ ਇੰਡੀਵਿਜੂਅਲ ਸਿੱਖ ਪੰਥਕ ਵਿਚਾਰ ਰੱਖਦੇ ਨੇ, TV 84 ਨਾਲ ਜੁੜੇ ਹੋਏ ਨੇ, ਔਰ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦਾ ਫਰਜ਼ ਹੈ ਕਿ ਉਹ TV 84 ਦੀ ਮਦਦ ਕਰਨ। ਸੋ ਵੀਰ ਰਾਜਵਿੰਦਰ ਸਿੰਘ ਕਲੀਵਲੈਂਡ ਓਹਾਇਓ ਤੋਂ ਉਹਨਾਂ ਵੀਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਆਪਣਾ ਉਹਨਾਂ ਨੇ ਨੰਬਰ ਛੱਡਿਆ ਔਰ ਉਹਨਾਂ ਨੇ ਇਹ ਆਫਰ ਕੀਤਾ ਕਿ ਉਹ ਸਪਾਂਸਰ ਕਰਨਾ ਚਾਹੁੰਦੇ ਨੇ। ਔਰ ਇਸ ਦੇ ਲਈ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਬੇਸ਼ੱਕ ਜਿਨ੍ਹਾਂ ਦੀ ਜਿਹੜੀ ਹੈ ਸਮਰੱਥਾ ਉਹ ਜਿੰਨੀ ਵੱਧ ਤੋਂ ਵੱਧ ਹੈ ਉਹ ਉਹਨਾਂ ਦੀ ਸਮਰੱਥਾ ਮੁਤਾਬਕ ਹੈ, ਪਰ ਜਿਹੜੇ ਵਨ ਟਾਈਮ ਜਿੰਨਾ ਅਮਾਉਂਟ ਰਿਕੁਆਇਰਡ ਹੈ ਉਹ ਨਹੀਂ ਦੇ ਸਕਦੇ, ਉਹ ਉਸ ਨੂੰ 1 ਸਾਲ ਦੇ ਵਿੱਚ ਆਪਣੀ ਰੈਗੂਲਰ ਡੋਨੇਸ਼ਨ ਦੇ ਰੂਪ ਦੇ ਵਿੱਚ ਵੀ ਬ੍ਰੇਕਅਪ ਕਰ ਸਕਦੇ ਨੇ। ਸੋ ਜਿਹੜਾ ਨੰਬਰ ਤੁਸੀਂ ਦੱਸਦੇ ਹੋ ਅਮਰਵੀਰ ਸਿੰਘ ਹੋਰਾਂ ਦਾ, ਉਹ ਇੱਕ ਵਾਰੀ ਫਿਰ ਜ਼ਰਾ ਰਿਪੀਟ ਕਰ। 5166191984। ਹਾਂਜੀ, ਸੋ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਉਹ ਜ਼ਰੂਰ ਇਸ ਪਾਸੇ ਕੰਟਰੀਬਿਊਟ ਕਰਨ। ਔਰ ਇਹ ਵੀ ਰਾਜਵਿੰਦਰ ਸਿੰਘ ਹੋਰਾਂ ਦੀ ਮੈਂ ਸਮਝਦਾ ਹਾਂ ਵੀ ਸਭ ਤੋਂ ਜ਼ਿਆਦਾ ਇਹ ਪ੍ਰਭਾਵਿਤ ਕਰਨ ਵਾਲੀ ਗੱਲ ਹੈ ਕਿ ਉਹ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ, ਉਹਨਾਂ ਨੇ ਆਪਣੇ ਫਰਜ਼ ਨੂੰ ਪਛਾਣਿਆ, ਉਹ ਕਿਸੇ ਕਾਲ ਦੇ ਮੁਤਾਜ ਨਹੀਂ। ਔਰ ਜਿਹੜੇ ਬਹੁਤ ਸਾਰੇ ਐਸੇ ਵੀਰ ਨੇ ਉਹ ਬਹੁਤ ਸ਼ਾਈ ਮਹਿਸੂਸ ਕਰਦੇ ਨੇ, ਜੇ ਉਹਨਾਂ ਨੂੰ ਪੁੱਛੋ ਕਿ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡਾ ਨਾਂ, ਉਹ ਕਹਿੰਦੇ ਜੀ ਨਹੀਂ, ਅਸੀਂ ਤਾਂ ਬਸ TV 84 ਦੀਆਂ ਸੇਵਾਵਾਂ ਜਿਹੜੀਆਂ ਪੰਥ ਲਈ ਨੇ ਉਹਨਾਂ ਨੂੰ ਐਡਮਾਇਰ ਕਰਦੇ ਹਾਂ, ਅਸੀਂ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਉਣਾ ਚਾਹੁੰਦੇ। ਸੋ ਵੀ ਰਾਜਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ। ਔਰ ਇਹੀ ਵੀਰ ਭੈਣਾਂ ਸਾਡਾ ਅਸਲ ਸਰਮਾਇਆ ਨੇ। ਅਫਗਾਨਿਸਤਾਨ ਜ਼ਾਹਰ ਹੈ ਕਿ ਅੱਜ ਵੀ, ਬੀਤੇ ਕੱਲ ਵੀ ਤੇ ਆਉਣ ਵਾਲੇ ਕੱਲ ਵੀ, ਸ਼ਾਇਦ ਆਉਣ ਵਾਲੇ ਕਈ ਵਰ੍ਹਿਆਂ 'ਚ, ਕਈ ਦਹਾਕਿਆਂ 'ਚ ਜਿਹੜਾ ਚਰਚਾ ਦਾ ਵਿਸ਼ਾ ਹੋਏ, ਡਿਸਕਸ਼ਨ ਦਾ ਵਿਸ਼ਾ ਹੋਏ, ਉਹੀ ਖਿੱਤਾ ਹੋਏਗਾ। ਔਰ ਉਹਦੇ 'ਚ ਅਫਗਾਨਿਸਤਾਨ ਜਿਹੜਾ ਹੈ ਇਸ ਵੇਲੇ ਇਨ ਦਾ ਆਈ ਆਫ ਦਾ ਸਟਾਰਮ ਹੈ, ਜੋ ਸਟਾਰਮਸ ਆਈ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ 'ਚੋਂ ਹੁਣ ਜਿਉਂ-ਜਿਉਂ ਪਿਕਚਰ ਹੋਰ ਸਾਫ਼ ਹੁੰਦੀ ਜਾਂਦੀ ਹੈ, ਭਾਰਤ ਦਾ ਡਰਟੀ, ਡੂਬੀਅਸ, ਮਿਸਚੀਵੀਅਸ, ਗੰਦਾ, ਸ਼ਰਾਰਤ ਭਰਿਆ ਔਰ ਦੋਗਲਾ ਰੋਲ ਉਹ ਹੋਰ ਸਪਸ਼ਟ ਹੁੰਦਾ ਜਾਂਦਾ ਹੈ। ਈਵਨ ਇੱਕ ਸਟੇਟਮੈਂਟ ਜਿਹੜੀ ਤਾਲਿਬਾਨ ਦੇ ਸਪੋਕਸਮੈਨ ਵੱਲੋਂ ਦਿੱਤੀ ਗਈ, ਜਿਨ੍ਹਾਂ ਦਾ ਨਾਮ ਜ਼ਬੀਉੱਲਾ ਮੁਜਾਹਿਦ ਹੈ, ਉਹਨਾਂ ਨੇ, ਹਾਲਾਂਕਿ ਭਾਰਤੀ ਮੀਡੀਆ ਨੇ ਤਾਂ ਇਹਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਕਿ ਜੀ ਤਾਲਿਬਾਨ ਜਿਹੜੇ ਨੇ ਉਹ ਹੁਣ ਭਾਰਤ ਵੱਲ ਝੁਕਾਅ ਕਰ ਰਹੇ ਨੇ। ਔਰ ਹਾਲਾਂਕਿ ਜਦੋਂ ਤੁਸੀਂ ਸਟੇਟਮੈਂਟ ਪੂਰੀ ਜਿਹੜੀ ਕਿ ਅਫਗਾਨ ਨਿਊਜ਼ ਏਜੰਸੀ ਨੇ ਕੈਰੀ ਕੀਤੀ, ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਸਾਡਾ ਕੋਈ ਇਹ ਨਿਸ਼ਾਨਾ ਨਹੀਂ ਹੈ ਕਿ ਵੀ ਅਸੀਂ ਭਾਰਤ ਵੱਲੋਂ ਜੋ ਅਫਗਾਨਿਸਤਾਨ ਦੇ ਵਿੱਚ ਆਰਥਿਕ ਮਦਦ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਈਏ। ਪਰ ਜਿਹੜੇ ਮੁਲਕ ਅਫਗਾਨਿਸਤਾਨ ਦੀ ਹਕੂਮਤ ਦੀ ਮਦਦ ਕਰ ਰਹੇ ਨੇ ਏਅਰ ਪਾਵਰ ਦੇ ਵਿੱਚ
ਔਰ ਉਹਦੇ 'ਚ ਉਹਨਾਂ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਭਾਰਤ ਦੇ ਪਾਇਲਟ ਵੀ ਜਿਹੜੀ ਹੁਣ ਜਦੋਂ ਅਫਗਾਨਿਸਤਾਨ 'ਚ ਜਿੱਥੇ ਜਿੱਥੇ ਲੜਾਈ ਚੱਲ ਰਹੀ ਹੈ, ਖਾਸ ਤੌਰ ਤੇ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ 70% ਤੋਂ ਜ਼ਿਆਦਾ ਟੈਰੀਟਰੀ ਜਿਹੜੀ ਰੂਰਲ ਸਾਈਡ ਹੈ, ਪੇਂਡੂ ਇਲਾਕੇ ਨੇ, ਉਹ ਤਾਂ ਉਹਨਾਂ ਦੇ ਕੋਲ ਹੈ, ਤਾਲਿਬਾਨ ਦੇ ਕੋਲ। ਔਰ ਸ਼ਹਿਰਾਂ ਨੂੰ ਲੈ ਕੇ ਕੈਪੀਟਲਸ ਖਾਸ ਤੌਰ ਤੇ ਉਹਨਾਂ ਸੂਬਿਆਂ ਦੀਆਂ ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਘੇਰਾ ਜਿਹੜਾ ਉਹ ਕੱਸਿਆ ਹੋਇਆ, ਤੰਗ ਕੀਤਾ ਹੋਇਆ। ਔਰ ਇਸ ਵੇਲੇ ਬਹੁਤ ਖੂਨ ਰੇਜ਼ੀ ਵਾਲੀ ਜੰਗ ਕੈਪੀਟਲਸ ਦੇ ਦੁਆਲੇ ਚੱਲ ਰਹੀ ਹੈ। ਉਹਨਾਂ 'ਚ ਤਿੰਨ ਜਿਹੜੇ ਪ੍ਰੋਵਿੰਸ ਨੇ, ਹੈਲਮੰਡ, ਹੈਰਾਤ ਔਰ ਕੰਧਾਰ, ਉਹਨਾਂ ਦੇ ਵਿੱਚ ਜੰਗ ਦਾ ਜ਼ਿਕਰ ਅਸੀਂ ਕੀਤਾ ਸੀ। ਪਰ ਇਸ ਵੇਲੇ ਜਿਹੜੀਆਂ ਜ਼ਿਆਦਾ ਖਬਰਾਂ ਨੇ ਅੱਜ ਦੇ ਮੀਡੀਆ ਦੇ ਵਿੱਚ, BBC, AP, ਐਸੋਸੀਏਟਡ ਫ੍ਰੈਂਚ ਪ੍ਰੈਸ, ਉਸ ਦੇ ਵਿੱਚ ਹੈਲਮੰਡ ਕੈਪੀਟਲ ਜਿਹੜਾ ਪ੍ਰੋਵਿੰਸ ਹੈ ਉਸ ਦੀ ਰਾਜਧਾਨੀ ਲਸ਼ਕਰਗੜ੍ਹ ਹੈ ਔਰ ਉਸ ਦੇ ਵਿੱਚ 4 ਚਫੇਰੇ ਸੜਕਾਂ ਦੇ ਉੱਤੇ, ਗਲੀਆਂ ਦੇ ਵਿੱਚ ਲਾਸ਼ਾਂ ਜਿਹੜੀਆਂ ਨੇ ਉਹ ਵਿਛੀਆਂ ਹੋਈਆਂ ਨੇ। BBC ਦੀ ਸਟੋਰੀ ਦੀ ਵੀ ਹੈਡਲਾਈਨ ਸੀ, ਬੋਡੀਜ਼ ਔਨ ਦਾ ਸਟਰੀਟਸ ਐਜ਼ ਫਾਈਟਿੰਗ ਟ੍ਰੈਪਸ ਲਸ਼ਕਰਗੜ੍ਹ ਰੈਜ਼ੀਡੈਂਟਸ। ਔਰ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣ ਵਾਲੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਭਾਰਤੀ ਮੀਡੀਆ ਇਵੇਂ ਪ੍ਰੈਜ਼ੈਂਟ ਕਰ ਰਿਹਾ ਹੈ ਜਿਵੇਂ ਕਿ ਤਾਲਿਬਾਨ ਬੇਗੁਨਾਹ ਨੂੰ ਮਾਰ ਰਹੇ ਨੇ, ਪਰ ਜੇ ਤੁਸੀਂ ਸਾਰੇ ਗਲੋਬਲ ਮੀਡੀਆ ਨੂੰ ਦੇਖ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਜਿਹੜਾ ਅਫਗਾਨ ਫੋਰਸਿਸ ਵੱਲੋਂ, ਉਹਨਾਂ ਦੀ 에ਅਰ ਫੋਰਸ ਵੱਲੋਂ ਬੰਬਾਰਡ ਕੀਤਾ ਜਾ ਰਿਹਾ, ਇਨਡਿਸਕ੍ਰਿਮੀਨੇਟ ਬੰਬਿੰਗ ਔਰ ਕਾਰਪੇਟ ਟੂ ਕਾਰਪੇਟ ਬੰਬਿੰਗ। ਉਹ ਬੰਬ ਸੁੱਟ ਰਹੇ ਨੇ, ਉਹ ਮਸਜਿਦਾਂ ਤੇ ਡਿੱਗਦੇ ਨੇ, ਕਿਸ ਘਰਾਂ ਤੇ ਡਿੱਗਦੇ ਨੇ, ਦੁਕਾਨਾਂ ਤੇ ਡਿੱਗਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਔਰ ਜਦੋਂ ਇਹ ਹੈ ਕਿ ਬੋਡੀਜ਼ ਔਨ ਦਾ ਸਟਰੀਟਸ, ਇਹ ਜ਼ਿਆਦਾ ਜਿਹੜੀਆਂ ਨੇ ਉਹ ਹਵਾਈ ਜਿਹੜੀ ਹੈ ਬੰਬਾਰਡਮੈਂਟ ਕਰਕੇ ਜੀ। ਔਰ ਇਹ ਤਾਲਿਬਾਨ ਨੇ ਵੀ ਖਦਸ਼ਾ ਜ਼ਾਹਰ ਕੀਤਾ ਹੈ। ਔਰ ਅਸੀਂ ਤਾਂ ਪਹਿਲਾਂ ਹੀ ਇਹ ਦੇਖ ਰਹੇ ਹਾਂ ਕਿ ਵੀ ਇਕੱਲਾ ਇਹੀ ਨਹੀਂ ਕਿ ਭਾਰਤ ਉਹਨਾਂ ਨੂੰ ਅਸਲਾ ਔਰ ਦੂਸਰਾ ਜਿਹੜਾ ਉਹ ਮੁਹੱਈਆ ਕਰਵਾ ਰਿਹਾ ਹੈ, ਇਸ ਗੱਲ ਦੀ ਵੀ ਚਰਚਾ ਹੈ ਕਿ ਜਿੱਥੇ ਅਜੇ ਅਮਰੀਕਨ ਫੋਰਸਿਸ ਫੁੱਲੀ ਤਾਂ ਨਹੀਂ ਨਿਕਲੀਆਂ, ਜ਼ਾਹਰ ਹੈ ਅਮਰੀਕਨ ਪਾਇਲਟ ਵੀ ਜਿਹੜੇ ਨੇ ਉਹ ਹੋਣਗੇ ਉਸ ਦੇ ਵਿੱਚ, ਲੇਕਿਨ ਭਾਰਤੀ ਪਾਇਲਟਸ ਦੀ ਮੌਜੂਦਗੀ ਵੀ ਜਿਹੜੀ ਹੈ ਉਹ ਉਸ ਦਾ ਜ਼ਿਕਰ ਹੋ ਰਿਹਾ। ਸੋ ਇਸ ਤੋਂ ਦੋ ਗੱਲਾਂ ਬੜੀਆਂ ਸਪਸ਼ਟ ਨੇ। ਇੱਕ ਪਾਸੇ ਭਾਰਤ ਰਿਪੀਟਡਲੀ ਇਹ ਕਹਿ ਰਿਹਾ ਹੈ ਕਿ ਜੀ ਇਹ ਜਿਹੜੀ ਅਫਗਾਨ ਸਰਕਾਰ, ਡੈਮੋਕ੍ਰੇਸੀ, ਜਮਹੂਰੀਅਤ, ਇਹ ਸਾਰਾ ਜਿਹੜਾ ਇਹਨਾਂ ਦਾ ਵੱਡਾ ਰੋਲ ਹੈ। ਪਰ ਦੂਸਰੇ ਪਾਸੇ ਉਹਨੇ ਜਿਹੜੀ ਗੱਲ ਖਾਸ ਤੌਰ ਤੇ ਅਗਸਤ ਮਹੀਨੇ ਦੇ ਹਵਾਲੇ ਨਾਲ ਤੁਸੀਂ ਕੀਤੀ ਹੈ, ਜਿਵੇਂ ਜਦੋਂ ਅਸੀਂ UN ਸਿਕਿਉਰਿਟੀ ਕੌਂਸਲ ਦੀ ਗੱਲ ਕਰਦੇ ਹਾਂ, ਕਿਉਂਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਹੈ, ਜਨਰਲ ਅਸੈਂਬਲੀ 'ਚ 194 ਦੇਸ਼ ਨੇ ਜਿਹੜੇ ਕਿ ਉਸ ਜਨਰਲ ਅਸੈਂਬਲੀ ਦੇ ਮੈਂਬਰ ਨੇ। ਸਿਕਿਉਰਿਟੀ ਕੌਂਸਲ ਦੇ ਵਿੱਚ 5 ਮੁਲਕ ਜਿਹੜੇ ਨੇ ਉਹ ਪਰਮਾਨੈਂਟ ਵੀਟੋ ਵੀਲਡਿੰਗ ਮੈਂਬਰਸ ਨੇ, ਜਿਨ੍ਹਾਂ ਦੇ ਵਿੱਚ ਰਸ਼ੀਆ ਹੈ, ਅਮਰੀਕਾ ਹੈ, ਫਰਾਂਸ ਹੈ, UK ਹੈ ਔਰ ਚਾਈਨਾ ਹੈ। ਔਰ ਇਸ ਤੋਂ ਇਲਾਵਾ ਜਿਹੜੀ 15 ਮੈਂਬਰੀ UN ਸਿਕਿਉਰਿਟੀ ਕੌਂਸਲ, 10 ਦੇ ਕਰੀਬ ਜਿਹੜੇ ਮੁਲਕ ਨੇ ਉਹ ਰੋਟੇਸ਼ਨ ਵਾਈਜ਼ ਆਉਂਦੇ ਨੇ, ਯਾਨੀ ਕਿ ਰੋਟੇਟ ਹੋ ਕੇ ਕਿ ਕਦੇ ਕੋਈ ਸਾਲ ਲਈ, 2 ਸਾਲ ਜਾਂ ਉਹਨਾਂ ਦੀ ਜਿੰਨੀ ਵੀ ਟਰਮ ਹੈ। ਔਰ ਫਿਰ ਜਿਹੜੀ ਹਰ 12 ਮਹੀਨਿਆਂ ਦੇ ਹਿਸਾਬ ਨਾਲ ਉਹਨਾਂ ਨੇ ਰੱਖਿਆ ਹੋਇਆ ਹੈ ਔਰ ਉਹ ਮੌਕਾ ਦਿੰਦੇ ਨੇ ਜਿਹੜੇ ਨੌਨ ਵੀਟੋ ਮੈਂਬਰ ਨੇ, ਰੋਟੇਟਿੰਗ ਮੈਂਬਰ ਆਏ, ਜੋ 1 ਮਹੀਨਾ ਪ੍ਰੀਜ਼ਾਈਡ ਕਰ ਸਕਦੇ ਨੇ UN ਸਿਕਿਉਰਿਟੀ ਕੌਂਸਲ ਦੇ ਸੈਸ਼ਨ ਨੂੰ। ਸੋ ਅਗਸਤ ਦਾ ਮਹੀਨਾ ਜਿਹੜਾ 2 ਦਿਨ ਪਹਿਲਾਂ ਸ਼ੁਰੂ ਹੋਇਆ ਹੈ, ਅਗਸਤ ਦੇ ਮਹੀਨੇ ਦੀ ਜਿਹੜੀ UN ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਹੈ ਉਹ ਭਾਰਤ ਦੇ ਕੋਲ ਹੈ। ਹਾਲਾਂਕਿ ਇਹ ਤਾਂ ਨਹੀਂ ਹੈ ਕਿ ਵੀ ਕਿਉਂਕਿ ਵੀਟੋ ਉਹਦੇ ਕੋਲ ਨਹੀਂ ਹੈ ਔਰ 5 ਮੈਂਬਰਾਂ ਚੋਂ ਜੇ ਇੱਕ ਵੀ ਮੁਲਕ ਵੀਟੋ ਕਰੇ, ਲੇਕਿਨ ਇਹ ਸ਼ਰਾਰਤ ਦਾ ਸਕੋਪ ਜ਼ਰੂਰ ਹੈ ਕਿ ਉਹ ਅਫਗਾਨਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਰਿਪੀਟਡ ਡਿਸਕਸ਼ਨਸ ਵੱਲ ਤੋਰ ਸਕਦਾ ਹੈ, ਕਿਉਂਕਿ 4 ਮੈਂਬਰ ਦੇਸ਼ ਤਾਂ ਆਲਰੇਡੀ ਅਮਰੀਕਾ, UK, ਫਰਾਂਸ ਜਿਹੜੇ ਨੇ ਔਰ ਉਹ 3 ਇਹ ਤਾਂ ਖੁੱਲ੍ਹੇਆਮ ਹੀ ਜਿਹੜੇ ਨੇ ਉਹ ਇੱਕ ਲਾਈਨ ਦੇ ਉੱਤੇ ਨੇ, ਉਹ ਭਾਰਤ ਦੀ ਪੋਜੀਸ਼ਨ ਨੂੰ ਸਪੋਰਟ ਕਰਦੇ ਨੇ। ਚਾਈਨਾ ਕਿਉਂਕਿ ਉਸ ਦਾ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਸਿੰਗਕਿਆਂਗ ਪ੍ਰੋਵਿੰਸ ਔਰ ਉਧਰ ਲੱਗਣ ਕਰਕੇ ਉਹ ਵਰਿਡ ਜ਼ਰੂਰ ਹੈ ਤਾਲਿਬਾਨ ਦੇ ਬਹਾਨੇ ਕੱਲ੍ਹ ਨੂੰ ਦਹਿਸ਼ਤਗਰਦੀ ਸਿੰਗਕਿਆਂਗ 'ਚ ਹੈ, ਪਰ ਉਹਨਾਂ ਨੇ ਚੰਗੇ ਢੰਗ ਨਾਲ, ਜਿਵੇਂ ਉਹਨਾਂ ਨੇ 9 ਮੈਂਬਰਡ
ਤਾਲਿਬਾਨ ਡੈਲੀਗੇਸ਼ਨ ਨੂੰ ਰਿਸੀਵ ਕੀਤਾ ਹੈ, ਉਹਨਾਂ ਦੇ ਫੋਰਨ ਮਿਨਿਸਟਰ ਨਾਲ ਗੁਫ਼ਤਗੂ ਹੋਈ ਔਰ ਅਫੀਸ਼ੀਅਲ ਸਟੇਟਮੈਂਟ 'ਚ ਉਹਨਾਂ ਨੇ ਤਾਲਿਬਾਨ ਨੂੰ ਪੋਲੀਟੀਕਲ ਔਰ ਮਿਲਟਰੀ ਪਾਵਰ ਦਾ ਮਰਕਜ਼ ਕਿਹਾ, ਫੋਕਸ ਸੈਂਟਰ। ਸੋ ਜ਼ਾਹਿਰ ਹੈ ਕਿ ਉਹਨਾਂ ਨੂੰ ਕੋਈ ਤਾਲਿਬਾਨ ਦੇ ਨਾਲ ਪ੍ਰੋਬਲਮ ਨਹੀਂ ਹੈ। ਇਸੇ ਤਰ੍ਹਾਂ ਰਸ਼ੀਆ, ਉਹਨਾਂ ਨੇ ਤਾਂ ਖੁਦ ਮਾਸਕੋ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਗੱਲਬਾਤ ਕਰਵਾਈ ਹੈ, ਉਹਨਾਂ ਨੂੰ ਕੋਈ ਨਹੀਂ ਹੈ। ਅਮਰੀਕਾ ਓਪਨਲੀ ਤਾਂ ਨਹੀਂ ਹੈ ਕਿਉਂਕਿ ਆਲਰੇਡੀ ਜਿਹੜਾ ਐਗਰੀਮੈਂਟ ਫਰਵਰੀ 2020 ਚ ਤਾਲਿਬਾਨ ਦੇ ਨਾਲ ਸਾਈਨ ਕੀਤਾ ਗਿਆ ਔਰ ਜਿਸ ਨੂੰ ਉਹਨਾਂ ਦਾ ਜਿਹੜਾ ਮੇਨ ਐਨਵੋਏ ਹੈ ਅਮਰੀਕਾ ਦਾ, ਜ਼ਲਮੇ ਖਾਲਿਲਜ਼ਾਦ, ਜਿਹੜਾ ਓਬਾਮਾ ਦੇ ਜ਼ਮਾਨੇ ਤੋਂ ਹੀ ਮੀਡੀਏਸ਼ਨ ਕਰ ਰਿਹਾ ਸੀ, ਉਸ ਨੇ ਇਹ ਫਾਈਨਲ ਸਟੇਜ ਤੱਕ ਪਹੁੰਚਾ, ਉਹਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਕਿਉਂਕਿ ਇੰਡੀਆ ਸਭ ਤੋਂ ਵੱਧ ਰੈਟਲਡ ਹੈ ਔਰ ਅਮਰੀਕਾ ਵੀ ਅਗੇਂਸਟ ਚਾਈਨਾ ਇੰਡੀਆ ਦਾ ਮੋਢਾ ਇਸਤੇਮਾਲ ਕਰ ਰਿਹਾ, ਉਹ ਚਾਈਨਾ ਨੂੰ ਜਿਹੜਾ ਇੰਡੀਆ ਨੂੰ ਕੋਈ ਅਨੋਏ ਨਹੀਂ ਕਰਨਾ ਚਾਹੁੰਦਾ ਖੁੱਲ੍ਹ ਕੇ, ਇਸ ਲਈ ਉਹ ਕਿਤੇ ਨਾ ਕਿਤੇ ਡਰੈਗ ਹੋ ਜਾਂਦਾ ਹੈ। ਔਰ ਐਂਟੋਨੀ ਬਲਿੰਕਨ ਦੀ ਵਿਜ਼ਿਟ ਵੇਲੇ ਵੀ ਅਸੀਂ ਦੇਖਿਆ, ਹਾਲਾਂ ਉਹਨਾਂ ਨੇ ਅਫਗਾਨਿਸਤਾਨ 'ਚ ਇੰਡੀਆ ਦਾ ਰੋਲ ਕਿਤੇ ਵੀ ਤਸਲੀਮ ਨਹੀਂ ਕੀਤਾ, ਨਾ ਹੀ ਉਹਨਾਂ ਨੂੰ ਕੋਈ ਘਾਹ ਪਾਇਆ। ਲੇਕਿਨ ਅੱਜ ਜਦੋਂ ਮੈਂ ਇਹ ਸਟੇਟਮੈਂਟ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਇੰਡੀਆ ਦੇ ਮਿਸਟਰ TS ਤ੍ਰਿਮੂਰਤੀ, ਉਹਨਾਂ ਦੀ ਸਟੇਟਮੈਂਟ ਦੇਖੀ ਤੇ ਮੈਨੂੰ ਇਹ ਇੱਕਦਮ ਮੱਥਾ ਠਣਕਿਆ ਕਿ ਵੀ ਇਹ ਅਗਸਤ ਦਾ ਮਹੀਨਾ ਰਾਦਰ ਬਹੁਤ ਪ੍ਰੋਬਲਮੈਟਿਕ ਹੋਏਗਾ ਅਫਗਾਨਿਸਤਾਨ ਦੀ ਸਥਿਤੀ ਸਿਚੁਏਸ਼ਨ ਦੇ ਵਿੱਚ ਹੋਰ ਭੰਬਲ ਭੂਸਾ ਪਾਉਣ ਦੇ ਐਂਗਲ ਤੋਂ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ ਕਿ ਇਸ ਵੇਲੇ ਜਿੱਥੇ ਇੱਕ ਪਾਸੇ BBC ਦੀ ਰਿਪੋਰਟ ਔਰ ਦੂਸਰਿਆਂ ਦੀ ਅਸੀਂ ਗੱਲ ਕੀਤੀ ਹੈ ਕਿ ਕਿਵੇਂ ਜਿਹੜੇ ਡੈੱਡ ਬਾਡੀਜ਼ ਨੇ ਉਹ ਹੈਲਮੰਡ ਪ੍ਰੋਵਿੰਸ ਦੀ ਕੈਪੀਟਲ ਲਸ਼ਕਰਗੜ੍ਹ ਦੀਆਂ ਗਲੀਆਂ ਸੜਕਾਂ ਦੇ ਉੱਤੇ ਹੈ, ਔਰ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਮੀਡੀਆ ਦੀ ਹੈ, ਪਾਵਰਫੁਲ ਐਕਸਪਲੋਜਨ ਰੌਕਸ ਕਾਬੁਲ। ਹੁਣ ਕਾਬੁਲ ਦੇ ਵਿੱਚ ਜਿਹੜਾ ਉਹਨਾਂ ਦੀ ਸਭ ਤੋਂ ਜ਼ਿਆਦਾ ਬਿਜ਼ੀ ਮਾਰਕੀਟ ਸਕੁਅਰ ਹੈ, ਜਿੱਥੇ ਡਿਪਲੋਮੈਟਿਕ ਕੁਆਰਟਰਸ ਨੇ, ਜਿੱਥੇ ਕਿ ਐਂਬੈਸਡਰਸ ਦੂਸਰਿਆਂ ਦੀਆਂ ਕੋਠੀਆਂ ਨੇ, ਗਵਰਨਮੈਂਟ ਬਿਲਡਿੰਗਸ ਨੇ, ਪ੍ਰੈਜ਼ੀਡੈਂਸ਼ੀਅਲ ਪੈਲੇਸ ਹੈ ਔਰ ਨੰਬਰ ਆਫ ਐਂਬੈਸੀਜ਼ ਔਰ ਮੀਡੀਆ ਵੀ ਔਰ ਏਡ ਏਜੰਸੀਜ਼ ਵੀ, UN ਦੇ ਵੀ ਔਰ NGOs ਵੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਪਾਵਰਫੁਲ ਬਲਾਸਟ ਹਿੱਟ ਦਾ ਸੈਂਟਰ ਆਫ ਅਫਗਾਨਿਸਤਾਨ ਕੈਪੀਟਲ ਕਾਬੁਲ ਔਨ ਟਿਊਜ਼ਡੇ, ਰॉयटर्स ਰਿਪੋਰਟਰ ਸੈਡ। ਔਰ ਇਹ ਅਜੇ ਦੀ ਹੋਰ ਡਿਟੇਲ ਤਾਂ ਨਹੀਂ ਆਈ, ਪਰ ਉਹਨਾਂ ਨੇ ਕਿਹਾ ਵੀ ਕਿਸੇ ਵੀ ਮਿਲੀਟੈਂਟ ਗਰੁੱਪ ਨੇ ਅਜੇ ਤੱਕ ਇਸ ਦੀ ਰਿਸਪੌਂਸਿਬਿਲਿਟੀ ਨਹੀਂ ਲਈ ਹੈ। ਹੁਣ UN ਦੀ ਜਿਹੜਾ ਕੀ ਮਿਸਚਿਫ ਕਰ ਸਕਣਗੇ ਜਾਂ ਮਿਸਟਰ ਤ੍ਰਿਮੂਰਤੀ ਨੇ ਕੀ ਕਿਹਾ, ਉਹਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਮੈਂ ਇਹ ਮੈਂਸ਼ਨ ਕੀਤਾ ਕਿ ਅਫਗਾਨ ਨਿਊਜ਼ ਏਜੰਸੀ ਨਾਲ ਜਿਹੜਾ ਤਾਲਿਬਾਨ ਦਾ ਸਪੋਕਸਮੈਨ ਜ਼ਬੀਉल्ला ਮੁਜਾਹਿਦ, ਉਹਨਾਂ ਨੇ ਜਿਹੜਾ ਇੰਟਰਵਿਊ ਦਿੱਤਾ, ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਕਿਸੇ ਵੀ ਮੁਲਕ ਦੇ ਇਕਨੋਮਿਕ ਪ੍ਰੋਜੈਕਟ ਦੇ ਅਗੇਂਸਟ ਨਹੀਂ ਹੈ, ਵੀ ਆਰ ਇਨ ਫੇਵਰ ਆਫ ਅਦਰ ਕੰਟਰੀਜ਼ ਇਨਵੈਸਟਿੰਗ ਇਨ ਆਵਰ ਕੰਟਰੀ। We had a trip to China a few days ago, but one of our main demands was that they should cooperate with Afghanistan in trade and investment. China ਦੇ ਹਵਾਲੇ ਨਾਲ our country needs to rebuild। ਉਹਨਾਂ ਨੇ ਕਿਹਾ ਜੀ ਸਾਨੂੰ ਮਤਲਬ ਅਸੀਂ ਉਹਨੂੰ ਮੁਲਕ ਨੂੰ ਬਣਾਉਣਾ ਹੈ। ਲੇਕਿਨ ਹੁਣ ਜਿਹੜੀ ਗੱਲ ਉਹਨਾਂ ਨੇ ਇੰਡੀਅਨ ਕੰਟੈਕਸਟ ਦੇ ਵਿੱਚ ਜਦੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਬਟ ਬਿਫੋਰ ਵੀ ਮੇਕ ਏ ਸਟੈਂਡ ਔਨ ਇੰਡੀਆ, India is providing military assistance to our opponents. Even reports that it has sent some of its pilots for airstrikes to support the Kabul administration, which is against our people and needs to change. He cautioned, injecting a note of conditionality. ਸੋ ਉਹਨਾਂ ਨੇ ਇਹ ਵੀ ਧਮਕੀ ਦੇ ਦਿੱਤੀ ਹੈ ਇੰਡੀਆ ਨੂੰ, ਇਹ ਕੰਡੀਸ਼ਨ ਉਹਨਾਂ ਨੇ ਕਿਹਾ ਕਿ ਵੀ ਇਹ ਬੰਦ ਕਰੋ ਉਹਨਾਂ ਦੀ ਮਦਦ ਅਫਗਾਨ ਗਵਰਨਮੈਂਟ ਦੀ, ਤੁਸੀਂ ਪਾਇਲਟ ਵੀ ਦੇ ਰਹੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਟਾਰਗੇਟਸ ਤੇ ਹਮਲੇ ਨਾ ਹੋਣ ਤੇ ਫਿਰ ਇਹ ਤੁਹਾਨੂੰ ਬੰਦ ਕਰਨਾ ਪਏਗਾ। ਔਰ ਕਿਉਂਕਿ ਇੱਕ ਪਾਸੇ ਹੁਣ ਅਸ਼ਰਫ ਗਨੀ ਤਾਂ ਸਾਰੀ ਸਪੋਰਟ ਹੀ ਇੰਡੀਆ ਦੇ ਉੱਤੇ ਖੜਾ ਹੈ, ਅਫਗਾਨ ਗਵਰਨਮੈਂਟ ਉਹਨਾਂ ਦਾ ਨਿਊਜ਼ ਮੀਡੀਆ ਜਿਹੜਾ ਵੀ ਹੈ, ਟੋਲੋ ਨਿਊਜ਼ ਏਜੰਸੀ ਔਰ ਅਫਗਾਨ ਨਿਊਜ਼, ਉਹ ਰਿਪੀਟਡਲੀ ਕਹਿ ਰਹੇ ਨੇ ਜੀ ਦੇਖੋ ਤਾਲਿਬਾਨ ਨੇ ਜਿਹੜਾ ਸੈਲਮਾ ਡੈਮ ਜਿਹੜਾ ਇੰਡੀਆ ਨੇ ਬਣਾਇਆ ਸੀ ਉਸ ਦੇ ਉੱਤੇ ਹਮਲਾ ਕਰਤਾ, ਉਹਨੂੰ ਡੈਮੇਜ ਕਰਤਾ, ਇੱਧਰ ਕਰਤਾ। ਸੋ ਉਹਨੂੰ ਉਹਨਾਂ ਨੇ ਕਿਹਾ ਵੀ ਇਹ ਪ੍ਰੋਪੇਗੈਂਡਾ ਹੈ, ਅਸੀਂ ਕੋਈ ਜਿਹੜਾ ਇਕਨੋਮਿਕਲ ਪ੍ਰੋਗਰੈਸ ਅਫਗਾਨਿਸਤਾਨ ਦੀ ਉਹਨੂੰ ਅਸੀਂ ਟਾਰਗੇਟ ਨਹੀਂ ਕਰਦੇ, ਪਰ
ਜੋ ਇੰਡੀਆ ਕਰ ਰਿਹਾ ਉਹਨਾਂ ਦੀ ਪੂਰੀ ਮਦਦ ਕਰ ਰਿਹਾ ਸਾਡੇ ਵੈਰੀ ਹਕੂਮਤ ਦੀ, ਔਰ ਉਹਨਾਂ ਦੇ ਪਾਇਲਟ ਵੀ ਜਿਹੜੇ ਨੇ ਉਹ ਬੰਬਾਰਡਮੈਂਟ ਕਰ ਰਹੇ ਨੇ, ਔਰ ਇਹ ਜਿਹੜਾ ਇਹ ਇਵੇਂ ਨਹੀਂ ਚੱਲੇਗਾ। ਸੋ ਮੈਂ ਸਮਝਦਾ ਵੀ ਇਹ ਵੇਲਡ ਵਾਰਨਿੰਗ ਵੀ ਹੈ। ਤੇ ਹੁਣ ਸਿਕਿਉਰਿਟੀ ਕੌਂਸਲ ਦੇ ਵਿੱਚ ਬੈਠ ਕੇ ਇੰਡੀਆ ਕੀ ਕਰ ਸਕਦਾ ਹੈ ਆਉਣ ਵਾਲੇ ਸਾਰੇ ਅਗਸਤ ਦੇ ਮਹੀਨੇ ਜਾਂ ਕੀ ਕਰੇਗਾ, ਉਹਦੇ 'ਚ ਮੈਂ ਐਗਜ਼ੈਕਟਲੀ ਜਿਹੜਾ ਉਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ, ਕਿਉਂਕਿ ਜਿਹੜੇ UN ਦੇ ਵਿੱਚ ਹੁੰਦੇ ਨੇ ਉਹਨਾਂ ਨੂੰ UN ਐਂਬੈਸਡਰ ਨਹੀਂ ਕਹਿੰਦੇ, UN ਪਰਮਾਨੈਂਟ ਰਿਪਰੈਜ਼ੈਂਟੇਟਿਵ ਕਹਿੰਦੇ ਨੇ, ਕਿਉਂਕਿ ਜਿਵੇਂ ਅਮਰੀਕਾ ਦੇ ਵਿੱਚ ਇੱਕ ਇੰਡੀਆ ਦੀ ਐਮਬੈਸੀ ਵਾਸ਼ਿੰਗਟਨ DC 'ਚ ਹੈ, ਉਹ ਐਂਬੈਸਡਰ ਹੈ, ਉਹ ਲੋਕਾਂ ਦੇ ਨਾਲ ਡੀਲ ਕਰਦਾ ਹੈ। ਇਹ ਜਿਹੜੇ UN ਦੇ ਵਿੱਚ ਐਮਬੈਸੀਜ਼ ਮੁਲਕਾਂ ਦੀਆਂ ਹੁੰਦੀਆਂ ਉਹ ਆਪਣੇ ਮੁਲਕਾਂ ਦੇ ਕੇਸ UN 'ਚ ਹੀ ਪ੍ਰੈਜ਼ੈਂਟ ਕਰਦੇ ਨੇ, ਆਮ ਲੋਕਾਂ ਨਾਲ ਉਹਨਾਂ ਦਾ ਤਾਲੁਕ ਨਹੀਂ ਹੁੰਦਾ, ਔਰ ਉਹਨਾਂ ਨੂੰ ਅਕਸਰ ਪਰਮਾਨੈਂਟ ਰਿਪਰੈਜ਼ੈਂਟੇਟਿਵ ਦੀ ਟਰਮ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਔਰ ਇਹ ਮਿਸਟਰ TS ਤ੍ਰਿਮੂਰਤੀ ਕਹਿ ਰਿਹਾ ਹੈ, we will not discount the possibility of Security Council taking stock of the situation in Afghanistan this month. As the President of Security Council, we will, of course, be very supportive of initiative by member states that can bring stability to Afghanistan. क्योंकि डिप्लोमैट ने ਉਹਨਾਂ ਨੂੰ ਪਤਾ ਹੈ ਵੀ ਘੁਮਾ ਫਿਰਾ ਕੇ ਗੱਲ ਕਿਵੇਂ ਕਰਨੀ ਹੈ, ਪਰ ਇਹਦੇ ਚੋਂ ਇਹਨਾਂ ਦੀ ਇੰਟਰਫੀਅਰੈਂਸ ਦੀ ਰੁਚੀ ਤੁਹਾਨੂੰ ਨਜ਼ਰ ਆਉਂਦੀ ਹੈ। We will not discount the possibility of Security Council taking stock of the situation in Afghanistan, ਕਿ ਅਸੀਂ ਇਹਨੂੰ ਜਿਹੜਾ ਰੂਲ ਆਊਟ ਨਹੀਂ ਕਰਦੇ ਕਿ ਅਫਗਾਨਿਸਤਾਨ ਦੀ ਸਿਚੁਏਸ਼ਨ ਬਾਰੇ ਦਿਸ ਮੰਥ ਦਾ ਮਤਲਬ ਸਾਡੀ ਪ੍ਰੈਜ਼ੀਡੈਂਸੀ ਦੇ ਦੌਰਾਨ ਅਸੀਂ ਇਸ ਤੇ ਗੌਰ ਫਰਮਾ ਸਕਦੇ ਹਾਂ। ਔਰ ਉਹਨਾਂ ਨੇ ਕਿਹਾ ਜੀ ਅਸੀਂ ਕਿਉਂਕਿ ਹੁਣ ਸਿਕਿਉਰਿਟੀ ਕੌਂਸਲ ਦੇ ਪ੍ਰੈਜ਼ੀਡੈਂਟ ਹੈ, ਅਸੀਂ ਜੇ ਮੈਂਬਰ ਸਟੇਟਸ ਕੋਈ ਵੀ ਇਨੀਸ਼ੀਏਟਿਵ ਲੈਂਦੀਆਂ ਨੇ ਤਾਂ ਕਿ ਅਫਗਾਨਿਸਤਾਨ ਦੇ ਵਿੱਚ ਸਟੇਬਿਲਿਟੀ ਹੋਏ ਤੇ ਵੀ ਵਿਲ ਆਫ ਕੋਰਸ ਬੀ ਵੈਰੀ ਸਪੋਰਟਿਵ, ਅਸੀਂ ਬਹੁਤ ਸਪੋਰਟਿਵ ਹੋਵਾਂਗੇ। ਸੋ ਇਹ ਕਹਿਣ ਦੇ ਨਾਲ ਜਿਹੜਾ ਫਿਰ ਜੇ ਤੁਸੀਂ ਉਹ ਸਾਰੇ ਦਾ ਲੋਬੇ ਲਬਾਬ ਦੇਖੋ, ਜਿਹੜੀ ਪੂਰੀ ਸਟੇਟਮੈਂਟਸ ਸਟੇਟ ਡਿਪਾਰਟਮੈਂਟ ਦੀ ਅਮਰੀਕਨ ਉਹਨਾਂ ਦੀ ਸਟੇਟਮੈਂਟ ਵੀ ਇਹਦੇ ਉੱਤੇ ਦੱਸਦੀ ਹੈ ਕਿ ਵੀ ਉਸ ਲਾਈਨ ਦੀ ਜੋ ਵੀ ਇੰਡੀਆ ਸਿਕਿਉਰਿਟੀ ਕੌਂਸਲ ਦੇ ਵਿੱਚ ਕਰਨਾ ਚਾਹੁੰਦਾ ਹੈ ਬੈਕਿੰਗ ਅਮਰੀਕਾ ਦੀ ਵੀ ਕਿਤੇ ਨਾ ਕਿਤੇ ਹੋਏਗੀ। ਔਰ ਇਹ US ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਜੀ ਜਿਹੜੇ ਉੱਥੇ ਜਿਨ੍ਹਾਂ ਨੇ ਸਾਡੇ ਨਾਲ ਐਜ਼ ਅ ਇੰਟਰਪ੍ਰੇਟਰ ਔਰ ਦੂਸਰੇ ਤਾਵਨ ਕੀਤਾ ਉਹ ਸੈਟਲ ਹੋਣ। ਔਰ ਆਲਰੇਡੀ ਸਟੋਰੀਜ਼ ਨੇ ਕਿ 250 ਤੋਂ ਜ਼ਿਆਦਾ ਆਲਰੇਡੀ ਅਮਰੀਕਾ 'ਚ ਪਹੁੰਚ ਗਏ ਨੇ ਜਿਹੜੇ ਟਰਾਂਸਲੇਟ, ਹਾਲਾਂ ਉਹਦੇ ਨਾਲ ਦੂਸਰੀਆਂ ਸਟੋਰੀਜ਼ ਵੀ ਨੇ ਕਿ ਜਿਹੜੇ ਕੁਝ ਸਾਲ ਪਹਿਲਾਂ ਆਏ ਵਿਦ ਫੈਮਿਲੀ ਆਏ ਉਹਨਾਂ ਨੂੰ ਕਿਵੇਂ ਇੱਥੇ ਅਬੈਂਡਨ ਕੀਤਾ ਗਿਆ, ਔਰ ਜਿਹੜੇ ਅਫਗਾਨ ਇੱਥੇ ਆ ਕੇ ਸੈਟਲ ਹੁੰਦੇ ਨੇ ਉਹਨਾਂ ਦੇ ਲਈ ਸੌਖਾ ਨਹੀਂ ਹੈ। ਔਰ ਇਸ ਸਾਰੇ ਪੀਰੀਅਡ 'ਚ ਲਗਭਗ 70,000 ਦੇ ਕਰੀਬ ਪਿਛਲੇ 20 ਸਾਲ 'ਚ ਜਿਹੜੇ ਅਫਗਾਨ ਨੇ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਉੱਥੇ ਮਦਦ ਕੀਤੀ ਜਾਂ ਉਹਨਾਂ ਦੀਆਂ ਫੈਮਿਲੀਜ਼ ਟਾਰਗੇਟ ਹੋਈਆਂ, ਉਹਨਾਂ ਨੂੰ ਅਮਰੀਕਾ ਦੇ ਵਿੱਚ ਹੌਲੀ ਲਿਆਂਦਾ ਗਿਆ। ਹੁਣ ਵੀ 7000 ਦੇ ਕਰੀਬ ਜਿਹੜੇ ਇੰਟਰਪ੍ਰੇਟਰਸ ਨੇ ਉਹਨਾਂ ਨੂੰ UK ਨੇ ਵੀ ਖੜਿਆ, ਪਰ ਨਾਲ ਦੀ ਨਾਲ ਇਹਨਾਂ ਨੇ ਜਿਹੜਾ ਉਹ ਇਹ ਕਿਹਾ ਕਿ ਵੀ thousands more Afghans who may be targets of Taliban violence due to their US affiliations will have the opportunity to resettle as refugees in the US under a new program announced by the State Department on Monday. 2 ਦਿਨ ਪਹਿਲਾਂ ਹੋਰ ਜਿਹੜੇ ਸੈਟਲ ਹੋਣਗੇ ਉਹਦੇ ਥੱਲੇ। Meanwhile, the US Army on Monday conducted air strikes against Taliban in Lashkar Gah, the capital of Helmand in Afghanistan, killing around 40 Taliban fighters, sources said, agencies ਦੀ ਖਬਰ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਵੀ ਉਸ ਐਗਰੀਮੈਂਟ ਨੂੰ ਵਾਇਲੇਟ ਕਰ ਰਿਹਾ ਹੈ ਜਿਹੜਾ ਉਹਨਾਂ ਨੇ ਤਾਲਿਬਾਨ ਦੇ ਨਾਲ ਫੈਬਰੂਰੀ 2020 ਚ ਕੀਤਾ ਸੀ। ਔਰ ਤਾਲਿਬਾਨ ਨੇ ਅਜੇ ਤੱਕ ਕਿਸੇ ਅਮਰੀਕਨ ਐਸੈਟ ਨੂੰ ਟਾਰਗੇਟ ਨਹੀਂ ਕੀਤਾ, ਲੇਕਿਨ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਪਬਲਿਕਲੀ ਉਹਨਾਂ ਦਾ ਐਕਨੋਲਜ ਕਰਨਾ ਕਿ ਅਸੀਂ ਯੂਜ਼ ਕੀਤਾ। ਤਾਲਿਬਾਨ ਸਪੋਕਸਮੈਨ ਦਾ ਇੰਡੀਆ ਨੂੰ ਕਹਿਣਾ ਕਿ ਵੀ ਤੁਹਾਡੇ ਪਾਇਲਟ ਉੱਥੇ ਇਸਤੇਮਾਲ ਹੋ ਰਹੇ ਨੇ। ਸੋ ਕਿਤੇ ਨਾ ਕਿਤੇ ਬੇਸ਼ੱਕ ਹੈ ਤਾਂ ਇਹ ਇੱਕ ਟੈਕਟੀਕਲ ਮੂਵ ਹੈ ਤਾਂ ਕਿ ਤਾਲਿਬਾਨ ਨੂੰ ਇਹ ਦੱਸਿਆ ਜਾ ਸਕੇ ਕਿ ਭਾਈ ਤੁਸੀਂ ਜਿਹੜਾ ਸਾਰੀ ਜਿਹੜੀ ਹੈ ਉਹ ਇਹ ਰੋਟੀ ਨਹੀਂ ਖਾ ਸਕਦੇ, ਕਿਉਂਕਿ ਜਦੋਂ ਤੁਸੀਂ ਇਹ ਸਾਰੀ ਬੈਕਗਰਾਉਂਡ 'ਚ ਜ਼ਲਮੇ ਖਲੀਲਜ਼ਾਦ ਦੀ ਸਟੇਟਮੈਂਟ ਦੇਖਦੇ ਹੋ
ਤਾਂ ਫਿਰ ਇਹ ਨਜ਼ਰ ਆਉਂਦਾ ਹੈ ਕਿ ਕਿਵੇਂ ਅਮਰੀਕਾ ਇੰਡੀਆ ਮਿਲ ਕੇ ਗਰਾਊਂਡ ਦੇ ਉੱਤੇ ਵੀ ਪ੍ਰੈਸ਼ਰ ਬਿਲਡ ਕਰ ਰਹੇ ਨੇ 에ਅਰਫੋਰਸ ਨੂੰ ਯੂਜ਼ ਕਰਕੇ। ਬਿਲਕੁਲ। ਔਰ ਆਉਣ ਵਾਲੇ ਇਸ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ UN ਸਿਕਿਉਰਿਟੀ ਕਾਉਂਸਲ ਦਾ ਪਲੇਟਫਾਰਮ ਵੀ ਯੂਜ਼ ਕਰਨਗੇ, ਕਿਉਂਕਿ ਜ਼ਲਮੇ ਖਲੀਲਜ਼ਾਦ ਨੇ ਕਿਹਾ ਤਾਲਿਬਾਨ ਵਾਂਟ ਲਾਇਨਸ ਸ਼ੇਅਰ ਆਫ ਪਾਵਰ in peace deal, और एग्जैक्ट ਉਹਦੀ स्टेटमेंट है at this point they are demanding that they take the lion's share of power in the next government given the military situation as they see it, Khalilzad told the Aspen Security Forum in an online conference। ਅੱਜ ਉਹਨੇ ਆਨਲਾਈਨ ਜਿਹੜੀ ਹੈ ਉਹ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਜੀ ਉਹ ਜਿਹੜਾ ਹੈ ਵੱਡਾ ਹਿੱਸਾ ਲੈਣਾ ਚਾਹੁੰਦੇ ਨੇ। ਲਾਇਨਸ ਸ਼ੇਅਰ ਦਾ ਮਤਲਬ ਇਹ ਹੀ ਹੁੰਦਾ ਹੈ। ਹੁਣ ਹਕੀਕਤ ਇਹ ਹੈ ਵੀ ਤੁਹਾਡੇ ਆਪਣੇ ਜਨਰਲ ਮੰਨ ਰਹੇ ਨੇ ਵੀ ਆਲਰੇਡੀ ਇਹਨਾਂ ਨੇ ਤਾਂ 50+ ਟੈਰੀਟਰੀ ਮੰਨਿਆ, ਹਾਲਾਂ 70% ਤੋਂ ਜ਼ਿਆਦਾ ਉਹਨਾਂ ਦੇ ਕੋਲ ਹੈ। ਸੋ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਉਹ ਜਿਹੜਾ ਜਿੱਥੇ ਤੱਕ ਉਹਨਾਂ ਦੀ ਪਹੁੰਚ ਹੋਈ ਹੈ ਉਹ ਨਾ ਸਿਰਫ ਪਿੱਛੇ ਹਟਣ, ਉਹ ਅਸ਼ਰਫ ਗਨੀ ਨੂੰ ਆਪਣਾ ਪ੍ਰੈਜ਼ੀਡੈਂਟ ਮੰਨ ਲੈਣ, ਜਿਹਦੇ ਪੱਲੇ ਜੇ ਕਾਬੁਲ ਦੇ ਅਸੀਂ ਐਕਸਪਲੋਜਨ ਦੀ ਗੱਲ ਕਰੀਏ ਔਰ ਅਦਰ ਵੇ ਅਰਾਊਂਡ ਦੇਖੀਏ। ਪਰ ਇਸ ਸਾਰੇ ਚੋਂ ਅਗੇਨ ਜਦੋਂ ਅਸੀਂ ਸੈਗਮੈਂਟ ਨੂੰ ਐਂਡ ਕਰਦੇ ਹਾਂ, ਖੂਨਰੇਜ਼ੀ, ਬਿਲਕੁਲ ਖੂਨ ਖਰਾਬਾ, ਬੇਗੁਨਾਹ। ਹੁਣ ਉਹ ਹੈਲਮੰਡ ਪ੍ਰੋਵਿੰਸ ਹੈ, ਹੈਰਾਤ ਹੈ, ਕੰਧਾਰ ਹੈ, ਆਉਣ ਵਾਲੇ ਦਿਨਾਂ 'ਚ ਦੂਸਰੀਆਂ ਥਾਵਾਂ ਹੋਣਗੀਆਂ। ਖੂਨ ਜਿਹਦਾ ਵੀ ਡੁੱਲਦਾ ਉਹ ਅਫਗਾਨ ਦਾ ਖੂਨ ਹੈ, ਉਹ ਤਾਲਿਬਾਨ ਵਾਲੇ ਪਾਸਿਓਂ ਹੈ। ਜਿਹੜੇ ਅਫਗਾਨ ਹਕੂਮਤ ਹੈ ਅਸ਼ਰਫ ਗਨੀ ਦੀ, ਉਹਨਾਂ ਦੀ ਫੌਜ ਵੀ 3 ਲੱਖ ਦੇ ਕਰੀਬ ਉਹੀ ਹੈ। ਔਰ ਇਹਦੇ ਲਈ ਕੱਲ੍ਹ ਨੂੰ ਕੌਣ ਦੋਸ਼ੀ ਹੋਏਗਾ, ਕਿਸ 'ਤੇ ਇਲਜ਼ਾਮਬਾਜ਼ੀ ਆਏਗੀ, ਮੈਨੂੰ ਇਹ ਲੱਗਦਾ ਵੀ ਇਹ ਲੋੜ ਤੋਂ ਜ਼ਿਆਦਾ ਤਾਲਿਬਾਨ ਨੂੰ ਬਲੇਮ ਗੇਮ ਸ਼ੁਰੂ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀਆਂ ਇਸ ਵੇਲੇ ਜ਼ਿਆਦਾ ਕੈਜੂਅਲਟੀਜ਼ ਹੋ ਰਹੀਆਂ ਨੇ, ਕਿਉਂਕਿ ਤਾਲਿਬਾਨ ਜਿੱਥੇ ਐਡਵਾਂਸ ਕੀਤੇ ਉੱਥੇ ਤਾਂ ਅਫਗਾਨ ਫੋਰਸਿਸ ਨੇ ਸਰੈਂਡਰ ਕੀਤਾ, ਲੜੇ ਹੀ ਨਹੀਂ ਜਾਂ ਤਾਜ਼ਕਿਸਤਾਨ 'ਚ ਨਿਕਲ ਗਏ ਜਿਹੜੇ ਪਹਿਲਾਂ ਸੀ। ਪਰ ਹੁਣ ਜਿਹੜੀਆਂ ਮੌਤਾਂ ਨੇ ਉਸ ਬੰਬਾਰਡਮੈਂਟ ਨਾਲ ਹੋ ਰਹੀਆਂ, ਜਿਹਨੂੰ ਇੰਡੀਅਨ ਪਾਇਲਟਸ ਜਾਂ ਅਮਰੀਕਨ ਪਾਇਲਟਸ ਜਾਂ ਈਵਨ ਅਫਗਾਨ ਫੋਰਸਿਸ ਉਹਨਾਂ ਦੀ 에ਅਰ ਫੋਰਸ ਕਰ ਰਹੀ ਹੈ। ਸੋ ਇਹ ਨਿਹਾਇਤ ਅਫਸੋਸਨਾਕ ਹੈ ਕਿ ਬਿਨਾਂ ਵਜ੍ਹਾ ਖੂਨ ਖਰਾਬਾ ਔਰ ਬੇਗੁਨਾਹ ਦਾ ਮਾਰਿਆ ਜਾਣਾ। ਬਿਲਕੁਲ ਡਾਕਟਰ ਸਾਹਿਬ, ਥੋੜਾ ਤੁਸੀਂ ਸਹੀ ਕਿਹਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।